ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨਾ ਕਿ ਸਾਰੇ ਠੀਕ ਹੋ ਦੇ। ਅੱਛਾ ਜੀ, ਸਾਡੇ ਸਿਸਟਰ ਨੇ ਕੌਰ ਮਨਦੀਪ ਜ਼ੀਰੋ ਗਲਤੀ ਨਾਲ ਦੀ ਹੋਈ ਹੈ ਔਰ ਇਹਨਾਂ ਆਪਣੀ ਥਿਊਰੀ ਪਾਸ ਕੀਤੀ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਬਾਕੀ ਜੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈ ਹੈ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਸ਼ੇਅਰ ਹੋ ਜੇ। ਇਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਡੀ ਹੈਲਪ ਹੋਈ ਹੈ ਐਸਕੇ ਦੇ ਵੇਖ ਕੇ ਜਾਂ ਵੀਡੀਓ ਵੇਖ ਕੇ, ਇਸੇ ਤਰ੍ਹਾਂ ਜਿਹੜੇ ਸਟੂਡੈਂਟ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਵੀ ਹੈਲਪ ਮਿਲਦੀ ਹੈ। ਠੀਕ ਹੈ, ਇਸ ਵਾਸਤੇ ਮੈਂ ਆਖਣਾ ਕਿ ਜਿਹੜੇ ਐਸਕੇ ਦਾ ਵੀ ਮਤਲਬ ਸੈਂਡ ਕਰ ਦਿਆ ਕਰੋ ਤੇ ਮੈਂ ਅਪਲੋਡ ਕਰ ਦੇਵਾਂ। ਠੀਕ ਹੈ, ਤੇ ਨਵੇਂ ਸਟੂਡੈਂਟ ਵਾਸਤੇ ਵੀ ਇਸ ਚੈਨਲ ਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਆਈਫੋਨ ਹੈ ਤੇ ਫਿਰ ਤੁਸੀਂ ਆਨਲਾਈਨ ਜਿਹੜਾ ਉਹ ਐਪਲੀਕੇਸ਼ਨ ਯੂਜ਼ ਕਰ ਸਕਦੇ ਹੋ। ਠੀਕ ਹੈ, ਤੇ ਚਲੋ ਜੀ ਸਵਾਲ ਵੇਖ ਲੈਂਦੇ ਆ। Per un'autovettura, che ne è autovetture di lei, che procede a velocità sostenuta, ਜਿਹੜੀ ਇੱਕ ਸਪੀਡ ਤੇ ਚਲਦੀ ਹੋਈ ਆ ਰਹੀ ਹੈ, ਪੂਰੇ rispettando i limiti su strada exturbana ਸੜਕ ਦੀ ਲਿਮਟ ਦੀ ਰਿਸਪੈਕਟ ਕਰਦਿਆਂ ਹੋਇਆਂ ਆ ਦੂਏ ਸੋਲੇ ਕੁਰਸੀਏ ਤੇ ਕਹਿੰਦਾ ਉੱਤੇ ਸਿਰਫ ਦੋ ਕੁਰਸੀਏ ਨੇ। Un ciclomotore a tre ruote, ਇੱਕ ਮੋਟਰੀਨਾ ਵਿੱਚ ਤਿੰਨ ਟਾਇਰਾਂ ਵਾਲੀ costituisce un potenziale pericolo, ਕਹਿੰਦਾ ਜਿਹੜੀ ਮੋਟਰੀਨਾ ਵੀ ਖਤਰਾ ਬਣਾਵੇ ਦੀ। Soprattutto ਖਾਸ ਉਦੋਂ se effettua manovre improvvise, ਜੇ ਕੋਈ ਅਚਾਨਕ ਇੱਕੋ ਦਮ ਇਹ ਮੂਵਮੈਂਟ ਕਰਦੀ ਹੈ, ਹਰਕਤ ਕਰਦੀ ਹੈ। ਵੇਰੋ ਕਿਉਂਕਿ ਮੋਟਰੀਨਾ ਦੀ ਸਪੀਡ ਥੋੜੀ ਹੁੰਦੀ ਹੈ, ਜੇ ਕੋਈ ਸੱਜੇ ਖੱਬੇ ਹੁੰਦੀ ਹੈ ਜਿਹੜੀ ਪਿੱਛੋਂ ਗੱਡੀ ਸਪੀਡ ਤੇ ਆ ਰਹੀ ਹੈ ਤੇ ਇਹਦੇ ਵਾਸਤੇ ਖਤਰਾ ਬਣੇਗਾ। ਦੂਸਰਾ, si deve circolare con veicolo a due ruote, ਕਹਿੰਦਾ ਦੋ ਟਾਇਰਾਂ ਵਾਲੀ ਗੱਡੀ ਦੇ ਨਾਲ ਚੱਲਦੇ ਹੋ su una carreggiata, ਉਸ ਇੱਕ carreggiate ਦੇ ਉੱਤੇ a circolazione promiscua, ਜਿੱਥੇ ਚੱਲਣਾ ਮਿਕਸ ਹੈ, ਮਤਲਬ ਟ੍ਰੈਫਿਕ ਜਿਹੜੀ ਹੈ ਮਿਕਸ ਹੈ। ਮਿਕਸ ਕਿਸ ਤਰ੍ਹਾਂ ਹੈ? ਵਹੀਕੁਲੀ ਤਰਾਮ ਗੱਡੀਆਂ ਵੀ ਨੇ, ਟਰਾਮ ਵੀ ਹੈ। ਇਹ ਬੇਨ ਹੈ, ਫਿਰ ਕਹਿੰਦਾ ਬੇਨ ਹੈ ਸਹੀ ਹੈ ਵੇ। ਸੇ ਪੋਸੀਬਲ ਅਗਰ ਮੁਮਕਨ ਹੋਵੇ circolare con entrambe le ruote, ਤੁਸੀਂ ਦੋਵੇਂ ਟਾਇਰਾਂ ਦੇ ਨਾਲ ਚੱਲੋ nel solco della rotaia del tram, ਟਰਾਮ ਦੀ ਪਟੜੀ ਨੂੰ ਟੱਚ ਕਰਕੇ ਕਹਿੰਦਾ ਦੋਵੇਂ ਟਾਇਰ ਚੱਲੋ, ਕਹਿੰਦਾ ਬਿਹਤਰ ਹੈ ਵੇ। ਫਾਲਸੋ। ਤੀਸਰਾ, lo abbandono sul terreno, ਕਹਿੰਦਾ ਜ਼ਮੀਨ ਦੇ ਉੱਤੇ ਛੱਡਦੇ ਹੋ di rifiuti pericolosi, ਕੋਈ ਖਤਰਨਾਕ ਗੰਦ tossici, ਕੋਈ ਮਤਲਬ ਕੈਮੀਕਲ ਵਾਲੀ ਚੀਜ਼, ਕੋਈ ਜ਼ਹਿਰ ਤੇਜ਼ਾਬ ਇਸ ਤਰ੍ਹਾਂ ਦੀ ਕਹਿ ਲਓ। ਅਗਰ ਬ੍ਰੈਕਟ ਵਿੱਚ 10 ਦਿੱਤਾ ਓਇਲੀ ਹੋ ਗਿਆ, ਲਿਕੁਇਡ ਹੋ ਗਿਆ, ਠੀਕ ਹੈ, ਇਸ ਤਰ੍ਹਾਂ ਚੀਜ਼ਾਂ। ਨੋਨ ਵੇਨੇ ਸੰਕਸ਼ਨਾਤੋ, ਕਹਿੰਦਾ ਜੁਰਮਾਨਾ ਨਹੀਂ ਹੋਣ ਲੱਗਾ। ਫਾਲਸੋ ਜੀ, ਅਗਰ ਕੋਈ ਤੁਸੀਂ ਇਸ ਤਰ੍ਹਾਂ ਦੀ ਚੀਜ਼ ਜ਼ਮੀਨ ਦੇ ਉੱਤੇ ਸੁੱਟਦੇ ਹੋ ਜਾਂ ਜਿਹੜੇ ਗਟਰ ਵਗੈਰਾ ਹੁੰਦੇ ਨੇ ਉਹਨਾਂ ਦੇ ਵਿੱਚ ਸੁੱਟਦੇ ਹੋ ਕੋਈ ਤੇਜ਼ਾਬ ਵਗੈਰਾ ਇਸ ਤਰ੍ਹਾਂ ਦਾ ਜਿਹੜੇ ਬਾਹਰ ਹੁੰਦੇ ਨੇ, ਜੁਰਮਾਨਾ ਹੁੰਦਾ ਹੈ। 4 ਨੰਬਰ ਦੀ ਨਿਸ਼ਾਨ ਦਾ ਕੀ ਮਤਲਬ ਹੈ? ਸੜਕ ਜਿਹੜੀ ਹੈ ਸਲਿਪਰੀ ਹੈ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un tratto di strada, ਇੱਕ ਸੜਕ ਦਾ ਹਿੱਸਾ che può diventare pericoloso, ਜਿਹੜਾ ਖਤਰਨਾਕ ਹੋ ਸਕਦਾ ਹੈ। in particolari condizioni climatiche, ਖਾਸ ਮੌਸਮ ਦੇ ਹਾਲਾਤ ਦੇ ਵਿੱਚ। ਸਪੈਸੀਫਿਕਾਤ ਨਹੀਂ ਪਨੇਲੀ ਇੰਟੀਗ੍ਰੇਟਿਵੀ, ਜਿਹੜੀ ਪਨੇਲੋ ਦੇ ਵਿੱਚ ਦੱਸਿਆ ਜਾਏਗਾ, ਮਤਲਬ ਨਾਲ ਕੋਈ ਪਨੇਲੋ ਲੱਗੀ ਹੋ ਸਕਦੀ ਹੈ ਬਈ ਬਾਰਿਸ਼ ਦੀ ਸੂਰਤ ਵਿੱਚ, ਬਰਫ਼ ਦੀ ਸੂਰਤ ਵਿੱਚ। ਠੀਕ ਹੈ, ਇਸ ਤਰ੍ਹਾਂ ਦੀ। 5 ਨੰਬਰ ਦੀ ਦਿਵੇਤੋ ਦੀ ਸੋਸਤੇ ਵਾਲਾ ਨਿਸ਼ਾਨ ਹੈ, ਥੱਲੇ ਦਿਨ ਲਿਖੇ ਨੇ, ਟਾਈਮ ਲਿਖੀ ਹੈ ਔਰ ਗੱਡੀ ਦੀ ਤਸਵੀਰ ਬਣੀ ਹੈ। ਔਰ ਸੋਸਤਾ ਮਨਾ ਕਿਉਂ ਕੀਤਾ ਗਿਆ ਹੈ? ਵੀ ਗੱਡੀ ਸਫਾਈ ਕਰਨੀ ਹੁੰਦੀ ਹੈ, ਇਸ ਵਾਸਤੇ ਇਸ ਗੱਡੀ ਦੀ ਤਸਵੀਰ ਬਣੀ ਹੈ। Il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ presenza di un deposito, ਕਿ ਇੱਕ deposito ਹੈ con probabile uscita di mezzi, ਜਿੱਥੋਂ ਗੱਡੀਆਂ ਨਿਕਲ ਸਕਦੀਆਂ ਨੇ per polizia meccanica delle strade, ਸੜਕ ਦੀ ਸਫਾਈ ਦੇ ਵਾਸਤੇ। ਫਾਲਸੋ ਜੀ। 6 ਨੰਬਰ ਦੀ ਤਸਵੀਰ ਵੇਖ ਲਓ। ਠੀਕ ਹੈ, ਬਿਲਕੁਲ ਆਸਾਨ ਤਸਵੀਰ ਹੈ। con la segnaletica indicata in figura, ਵਾਲਾ ਨਿਸ਼ਾਨ ਤਸਵੀਰ ਦੇ ਵਿੱਚ ਦਿਖਾਇਆ ਗਿਆ ਹੈ e consentito al conducente, ਤੇ ਕਹਿੰਦਾ ਡਰਾਈਵਰ ਨੂੰ ਇਜਾਜ਼ਤ ਦਿੰਦਾ ਹੈ cambiare ਕੁਰਸੀਆ ਚੇਂਜ ਕਰਨੇ ਦੀ। dove le strisce di corsia sono ancora discontinue, ਜਿੱਥੇ ਕਹਿੰਦਾ ਲੈ ਕੁਰਸੀਆਂ ਵਾਲੀਆਂ ਲਾਈਨਾਂ ਡਿਸਕੰਟੀਨਿਊ ਨੇ, ਡਰਾਈਵਰ ਨੂੰ ਕੁਰਸੀਆ ਚੇਂਜ ਕਰਨ ਦੀ ਇਜਾਜ਼ਤ ਦਿੰਦਾ ਹੈ। ਵੇਖ ਲਓ ਜੀ, ਕੁਰਸੀਆ ਚੇਂਜ ਕਰ ਸਕਦੇ ਹੋ। ਤਸਵੀਰ ਵੇਖ ਲਓ ਜੀ ਇੱਕ ਵਾਰ ਚੰਗੀ ਤਰ੍ਹਾਂ। ਠੀਕ ਹੈ, ਕਿਉਂਕਿ ਫਿਰ ਉੱਤੇ ਨਜ਼ਰ ਨਹੀਂ ਆਉਣੀ। Il segnale raffigurato, ਨਿਸ਼ਾਨ ਦਿਖਾਇਆ ਗਿਆ vieta il transito agli autocarri, ਕਹਿੰਦਾ ਟਰੱਕਾਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ di massa complessiva superiore, ਜਿਹਦਾ ਵਜ਼ਨ ਜ਼ਿਆਦਾ ਹੋਵੇ 3,5 ਤੋਂ ਲਾਤੇ 3.5 ਟਨ ਤੋਂ nel orario indicato, ਤੇ ਜਿਹੜਾ ਟਾਈਮ ਦੱਸਿਆ ਗਿਆ dei giorni lavorativi, ਕੰਮ ਵਾਲੇ ਦਿਨਾਂ ਦਾ। ਵੇਰੋ ਜੀ, ਕਿਉਂਕਿ ਵੇਖੋ ਕੰਮ ਵਾਲੀ ਪੈਨਲ ਲੱਗੀ ਹੈ ਤੇ ਉੱਤੇ divieto di transito ਵਾਲਾ ਨਿਸ਼ਾਨ ਲੱਗਿਆ ਹੈ। 8 ਨੰਬਰ Il conducente che intende effettuare, ਕਹਿੰਦਾ ਜਿਹੜਾ ਡਰਾਈਵਰ ਕਰਨਾ ਚਾਹੁੰਦਾ ਇਨਵਰਸੀਓ ਦੀ ਮਾਰਚਾ, ਯੂ ਟਰਨ ਕਰਨਾ ਚਾਹੁੰਦਾ ਹੈ su una strada doppio senso ਸੜਕ ਦੇ ਉੱਤੇ deve rinunciare, ਕਹਿੰਦਾ ਉਹ ਰਿਨੂnciare ਕਰਦੇ ਮਤਲਬ ਆਪਣਾ ਜਿਹੜਾ ਇਰਾਦਾ ਉਹ ਕੈਂਸਲ ਕਰ ਦੇਵੇ
ed è seguire la manovra e manovra करने वाला se vi è scarsa visibilità अगर थोड़ा नजर आ रहा है vero 9 number la sosta è vietata nelle curve ਕਹਿੰਦਾ sosta ਮਨਾ ਹੈ nelle curve ਮੋੜਾਂ ਦੇ ਵਿੱਚ ma fuori dai centri abitati ਲੇਕਿਨ ਕਹਿੰਦਾ centri abitati ਤੋਂ ਬਾਹਰ e sulle strade di scorrimento ਤੇ ਚੱਲਣੇ ਵਾਲੀਆਂ ਸੜਕਾਂ ਦੇ ਉੱਤੇ non è vietata ਕਹਿੰਦਾ ਉੱਥੇ ਮਨਾ ਕੋਈ ਨਹੀਂ in loro prossimità ਉਹਦੇ ਨਜ਼ਦੀਕ ਫਾਲਤੂ ਦੀ ਨਜ਼ਦੀਕ ਵੀ ਮਨਾ ਹੈ 10 ਨੰਬਰ l'airbag non può essere montato ਕਹਿੰਦਾ 에ਅਰਬੈਗ ਜਿਹੜਾ ਇਹ ਲੱਗੇ ਜਾਂ ਨਹੀਂ ਹੋ ਸਕਦਾ su vetture ਉਹਨਾਂ ਗੱਡੀਆਂ ਦੇ ਉੱਤੇ con meno di 4 porte ਜਿਹਦੇ 4 ਦਰਵਾਜ਼ਿਆਂ ਤੋਂ ਘੱਟ ਦਰਵਾਜ਼ੇ ਹੋਣ ਕਹਿੰਦਾ ਉਹਦੇ ਉੱਤੇ 에ਅਰਬੈਗ ਨਹੀਂ ਲੱਗਿਆ ਹੋ ਸਕਦਾ ਫਾਲਸੋ ਜੀ 11 ਨੰਬਰ se ad un infortunato della strada ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ e entrato un corpo estraneo in un occhio ਵੀ ਉਹਦੀ ਅੱਖ ਦੇ ਵਿੱਚ ਕੋਈ ਚੀਜ਼ ਚਲੀ ਗਈ ਹੈ bisogna cercare sempre ਕਹਿੰਦਾ ਹਮੇਸ਼ਾ ਕੋਸ਼ਿਸ਼ ਕਰੋ di comunque di toglierlo ਉਹਨੂੰ ਕੱਢਣੇ ਦੀ ਹਮੇਸ਼ਾ ਕੋਸ਼ਿਸ਼ ਕਰੋ ਫਾਲਸੋ ਜੀ ਇਹ ਕੰਮ ਡਾਕਟਰ ਦਾ ਹੈ ਇਹ ਤੁਸੀਂ ਨਹੀਂ ਕਰਨਾ 12 ਨੰਬਰ ਦੀ ਤਸਵੀਰ ਵੇਖ ਲਓ in una carreggiata del tipo rappresentato ਕਹਿੰਦਾ ਜਿਸ ਤਰ੍ਹਾਂ ਦਾ carreggiata ਦਿਖਾਇਆ ਗਿਆ ਹੈ possiamo iniziare un sorpasso ਅਸੀਂ ਇੱਕ ਓਵਰਟੇਕ ਸ਼ੁਰੂ ਕਰ ਸਕਨੇ ਆ ਮਤਲਬ ਓਵਰਟੇਕ ਅਸੀਂ ਕਰ ਸਕਨੇ ਆ anche se il conducente che sta dietro ਭਾਵੇਂ ਜਿਹੜਾ ਪਿੱਛੇ ਡਰਾਈਵਰ ਹੈ ਆ ਜਾ iniziato la stessa manovra ਉਹਨੇ ਇਹੀ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਫਿਰ ਵੀ ਕਹਿੰਦਾ ਅਸੀਂ ਓਵਰਟੇਕ ਕਰ ਸਕਨੇ ਆ ਫਾਲਤੂ ਜੀ ਅਗਰ ਸਾਡੇ ਅੱਗੇ ਡਰਾਈਵਰ ਹੈ ਜਾਂ ਸਾਡੇ ਪਿੱਛੇ ਡਰਾਈਵਰ ਹੈ ਅਗਰ ਓਵਰਟੇਕ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਅਸੀਂ ਓਵਰਟੇਕ ਨਹੀਂ ਕਰਾਂਗੇ ਅਸੀਂ ਇੰਤਜ਼ਾਰ ਕਰਾਂਗੇ ਕਿ ਓਵਰਟੇਕ ਖਤਮ ਕਰ ਲਵੇ ਤੇ ਫਿਰ ਅਸੀਂ ਓਵਰਟੇਕ ਕਰੀਏ ਠੀਕ ਹੈ ਜੀ 13 ਨੰਬਰ ਜੀ ਬਿਲਕੁਲ ਆਸਾਨ ਸਵਾਲ ਆਸਾਨ ਪਨੇਲੋ ਹੈ ਕਿ ਜਿਹੜਾ ਰਸਤਾ ਪੈਦਲ ਦੇ ਵਾਸਤੇ ਰਿਜ਼ਰਵ ਸੀ ਉਹ ਰਸਤਾ ਖਤਮ ਹੋ ਗਿਆ Il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ la fine di un'area ਵੀ ਉਹ ਏਰੀਆ ਖਤਮ ਹੋ ਗਿਆ vietata ai pedoni ਜਿਹੜਾ ਪੈਦਲ ਵਾਸਤੇ ਮਨਾ ਸੀ falso 14 ਨੰਬਰ la luce rossa accesa dal semaforo ਕਹਿੰਦਾ ਇਸ਼ਾਰੇ ਦੀ ਲਾਲ ਲਾਈਟ ਆਨ ਹੈ consente di ripartire lentamente ਤੇ ਕਹਿੰਦਾ ਹੌਲੀ ਹੌਲੀ ਚੱਲਣੇ ਦੀ ਇਜਾਜ਼ਤ ਦਿੰਦਾ ਹੈ quando appare il giallo ਜਦੋਂ ਜਾਲੋ ਹੋ ਜਾਵੇ per gli altri veicoli ਦੂਸਰੀਆਂ ਗੱਡੀਆਂ ਵਾਸਤੇ ਫਾਲਤੂ ਜੀ ਅਸਾਂ ਦੂਸਰਿਆਂ ਦੀ ਲਾਈਟ ਨਹੀਂ ਵੇਖਣੀ ਆਪਣੀ ਵੇਖਣੀ ਅਗਰ ਆਪਣੀ ਰੋਸ ਹੋਏ ਤੇ ਅਸੀਂ ਨਹੀਂ ਚੱਲ ਸਕਦੇ ਭਾਵੇਂ ਬੜਾ ਕਵੇ ਵੇ ਧਿਆਨ ਨਾਲ ਚੱਲੋ ਆਹਿਸਤਾ ਆਹਿਸਤਾ ਚੱਲੋ ਫਾਲਸੋ 15 ਨੰਬਰ I tratti di strada in curva ਕਹਿੰਦਾ ਜਿਹੜਾ ਸੜਕ ਦਾ ਉਹ ਹਿੱਸਾ ਜਿਹੜਾ ਮੋੜ ਵਾਲਾ ਮਤਲਬ ਇੱਥੇ ਮੋੜ ਨੇ devono essere percorsi ਕਹਿੰਦਾ ਉੱਥੇ ਚੱਲਣਾ ਹੈ con il pedale della flessione abbassato clutch ਵਾਲਾ ਪੈਡਲ ਜਿਹੜਾ ਦਬਾ ਕੇ ਫਾਲਸੋ ਜੀ flessione ਆ ਗਿਆ sempre falso vero ਕੋਈ ਨਹੀਂ pedale ਆਇਆ sempre falso ਦੋ vero ਨੇ ਠੀਕ ਹੈ ਤੇ ਲੋ ਜੀ ਅੱਜ ਦੀ ਵੀਡੀਓ ਖਤਮ ਕਰਨੇ